ਇਹ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਈਦ ਦੀਆਂ ਬਈ। ਵਾਹ ਵੀ ਮੇਲੇ ਲੱਗੇ ਹੋਏ ਹੈ ਮੇਲੇ ਲੱਗੇ ਆ ਜੀ। ਵਾਹ ਵੀ ਵਾਹ ਦੇ ਕੁੜੀਆਂ ਕਿੰਨੇ ਵਧੀਆ ਚੰਗੇ ਬੜਾ ਸਭ ਕੁਝ ਹੈ। ਰਾਤੀ ਵੀ ਬਣਾਉਂਦਾ ਇੱਥੇ ਮੇਰਾ ਗੱਲ ਨਾ ਤੇ ਉਹ ਮੀਨ ਉਹਦਾ ਉਹ ਨਹੀਂ ਸਿਆ ਇਹ ਬੋਲੀ ਹੈ ਕਿ ਲੋਟ ਆ ਮੀਨ ਠੀਕ ਆ ਤੀਜਾ ਕਿਹੜਾ ਆ ਸੂਤ ਆ ਸੂਤ ਆ। ਲਓ ਜੀ ਬਾਬਾ ਫਕੀਰੀ ਆ ਗਿਆ। ਬਾਬਾ ਜੀ ਅਸੀਂ ਤੁਹਾਡੇ ਵੱਲੋਂ ਚੱਲੇ ਸੀਗੇ। ਏਦਾਂ ਹੀ ਮਿਲ ਲਓ ਬਾਬੇ ਕੋ ਉਤਰਨਾ ਔਖਾ ਜੀ। ਕੀ ਹਾਲ ਚਾਲ ਬਾਬਾ ਤੇਰਾ? ਕੋਈ ਨਹੀਂ ਮੈਂ ਤੈਨੂੰ ਹੱਥ ਪਾਉਣਾ ਕੋਈ ਨਹੀਂ ਹੱਥ ਪਾਉਣਾ। ਉਤਰਿਆ ਹੁਣ ਥੱਲੇ ਚਾਦਰ ਵਿਛਾ ਕੇ। ਹਾਂ ਉਹ ਸਰਣਾ ਜੱਪੀ ਪਾ ਕੇ ਯਾਰ ਭਾਈ ਯਾਰ ਪੱਗ ਲਿਆਇਆ ਮੈਂ ਤੇਰੇ ਲਈ। ਠੀਕ ਆ ਘਰ ਨੂੰ ਚੱਲਣਾ। ਹਾਂ ਆ ਹੁਣ ਮੈਂ ਤੈਨੂੰ ਫੜਾ ਦੇਣੀ ਆ। ਨਹੀਂ ਮੈਂ ਨਹੀਂ ਹੁਣ ਕੋਈ ਫੜ ਲਾ ਕੋਈ ਨਹੀਂ ਆਹੋ। ਹਲੇ ਤੂੰ ਜਾਇਆ ਤੂੰ ਜਦ ਚੱਲਾ ਅਸੀਂ ਇੱਕ ਰੁਕਣਾ। ਆਏ ਤੇਰੇ ਵੱਲੋਂ ਪੱਗ ਸਪੈਸ਼ਲ ਤੁਹਾਡੇ ਲਈ ਲੈ ਕੇ ਆਏ ਆ। ਠੀਕ ਆ ਹਾਂ। ਸ਼ੁਕਰ ਆ। ਜਿੰਦਾ ਰਵੇ ਯਾਰ। ਕੋਈ ਨਹੀਂ ਚੱਲ ਓਏ ਆ ਵੀ ਫੜੀ ਕੋਈ ਨਹੀਂ ਆ ਈਦ ਲੈ ਲਾ ਚੰਗੀ ਹੁੰਦੀ ਆ। ਕੋਈ ਦੇ ਬਜ਼ੁਰਗਿਆਂ ਫੇ ਵੀ ਤੂੰ ਕੋਈ ਨਹੀਂ ਤੈਨੂੰ ਦੇਣੀ ਪੈਣੀ ਡੰਡਾ ਤੇਰੇ ਕੋਈ ਆ ਜੇ ਮੈਨੂੰ ਕੋਈ ਕੁੱਟੂਗਾ ਤਾਂ ਠੀਕ ਆ ਲੈ ਲਓ ਲੱਤਾਂ ਰਹਿ ਗਈਆਂ ਹੁਣ ਤਾਂ ਸਾਡੇ ਮੈਂ ਕੋਈ ਨਹੀਂ ਲੱਤਾਂ ਤੂੰ ਮੈਂ ਵੱਢ ਕੇ ਲਾ ਦੇਣੀਆਂ ਤੇਰੇ ਤੇ ਫਿਕਰ ਨਾ ਕਰ ਤੂੰ ਗੜਾਸਾ ਜਾਂ ਕੱਢ ਜਿਹੜਾ ਪਤਾ ਹੀ ਨਹੀਂ ਲੱਗਣਾ ਤੂੰ ਫਿਕਰ ਨਾ ਕਰ ਤੂੰ ਹੋਰਾਂ ਕੀ ਚੈਨਲ ਤੋਂ ਤੁਹਾਨੂੰ ਮੁਬਾਰਕਾਂ ਤੁਹਾਨੂੰ ਸਤਿ ਸ੍ਰੀ ਅਕਾਲ ਮਦਦ ਕਿੱਦਾਂ ਦੀ ਜਾਨੀ ਆ। अस्सलाम वालेकुम जी ईद मुबारक। ਅੱਛਾ ਫਿਰ ਤੁਸੀਂ ਲਾਹੌਰ ਤੋਂ ਆ ਜੀ? नहीं लाहौर अंग टीवी चैनल आ पाकिस्तान दा। ਆਜੋ ਉੱਥੇ ਬੈਠਨੇ ਆ। ਬੰਦਾ ਇੰਗਲਿਸ਼ਮੈਨ ਬਣ ਗਿਆ ਹੁਣ। ਮੈਂ ਪਛਾੜਿਆ ਨਹੀਂ ਗਿਆ ਯਾਰ। ਮੈਂ ਤਾਂ ਯਾਦਾਂ ਦੇ ਮੈਂ ਕਦੇ ਨਹੀਂ। ਰਾਸ਼ਦ ਮੀਨ ਨਾ ਕੋਈ ਕਰਾਚੀੋਂ ਆਇਆ ਹੈ। ਦਾਦੀ ਨਾ ਸਰਿਆ ਨਹੀਂ ਸਾਹਮਣੇ ਹੁਣ ਅੱਛਾ ਅੱਛਾ ਬੋਣੀਆਂ ਨਹੀਂ ਫਿਰ ਭਾਈ ਬਣਦਾ ਆ। एडमिशन ले लिया इन्हें ਅੱਛਾ ग्रेजुएशन करूंगा इंशाल्लाह। ਜਿਹੜਾ ਪੰਜਾਬ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਹੋਣਾ ਨੇ ਵੇਖ ਲਿਆ ਉਹ ਮੇਰੇ ਖਿਆਲ ਹੈ ਕਿ ਸ਼ਾਇਦ ਹੀ ਕੋਈ ਪੰਜਾਬ ਆਉਣ ਵਾਲਾ ਸਰਦਾਰ ਜਿਹੜਾ ਉਹਨਾਂ ਨੂੰ ਦੇਖਣਾ ਨਸੀਬ ਹੋਇਆ ਹੋਵੇਗਾ। ਅੱਜ ਬੇਲਣੇ ਤੇ ਪਹੁੰਚੇ ਆ। ਕਹਿੰਦੇ ਅਸੀਂ ਆਪ ਹੀ ਗੰਨੇ ਲਾ ਕੇ ਆਪਣੀ ਮਰਜ਼ੀ ਦੇ ਰੋਹ ਕੱਢ ਕੇ ਰਸ ਵੀ ਕਹਿ ਲੈਂਦੇ ਆ ਰੋਹ ਵੀ ਕਹਿ ਲੈਂਦੇ ਲੇਕਿਨ ਇਹ ਕਹਿੰਦੇ ਸਾਡੇ ਇਲਾਕੇ 'ਚ ਇਹਨੂੰ ਰਸ ਕਹੀ ਜਾਂਦੀ ਆ। ਗੰਨੇ ਸਾਫ਼ ਸੁਥਰੇ ਛਿੱਲ ਕੇ ਬੀਬਾ ਚੱਕ ਕੇ ਮਗਰੀ ਲੈ ਕੇ ਜਾ ਰਿਹਾ ਹੈ ਹੌਲੀ ਹੌਲੀ ਬੇਲਣੇ ਵੱਲ ਨੂੰ। ਸਰਦਾਰ ਸਾਹਿਬ ਹੁਣੀ ਆਪ ਹੀ ਗੰਨੇ ਲਾ ਰਹੇ ਆ। ਬੇਲਣੇ ਥੋੜੇ ਬਦਲ ਗਏ ਆ। ਅੱਗੇ ਬੌਲਦਾਂ ਨਾਲ ਚੱਲਦੇ ਹੁੰਦੇ ਸੀ ਜਾਂ ਊਂਠ ਨਾਲ ਲੇਕਿਨ ਹੁਣ ਟਰੈਕਟਰ ਜੋੜ ਲੈਂਦੇ ਜਾਂ ਪੀਟਰ ਲਾ ਲੈਂਦੇ ਆ। ਆ ਚੂਰਾ ਆ ਜੀ ਇਹਨੂੰ ਤੁਹਾਡੇ ਵੱਲ ਕੀ ਕਹਿੰਦੇ ਵੀ ਸਾਨੂੰ ਦੱਸਿਓ ਕਮੈਂਟਾਂ ਦੇ ਵਿੱਚ। ਸ਼ੱਕਰ ਬਣਾ ਕੇ ਰੱਖੀ ਹੋਈ ਆ। ਤਾਜ਼ਾ ਗੁੜ ਜਿਹੜਾ ਇੱਥੇ ਤਕਰੀਬਨ 250 ਰੁਪਏ ਕਿਲੋ ਮਿਲ ਜਾਂਦਾ। ਸ਼ੱਕਰ ਵੀ ਮਿਲ ਜਾਂਦੀ ਹੈ। ਵਿੱਚ ਵਿਚਾਲੇ ਜੇ ਇਹੋ ਜਿਹਾ ਟਾਈਮ ਆਇਆ ਸੀ ਕਿ ਲੋਕ ਗੁੜ ਬਣਾਉਣਾ ਸ਼ੱਕਰ ਬਣਾਉਣਾ ਬੇਲਣੇ ਲਾਣਾ ਬਿਲਕੁਲ ਛੱਡ ਗਏ ਸੀਗੇ। ਫਿਰ ਸ਼ੂਗਰ ਮਾਫੀਆ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਸ਼ੂਗਰ ਜਿਹੜੀ ਚੀਨੀ ਸਾਡੇ ਲਈ ਐਡੀ ਚੰਗੀ ਚੀਜ਼ ਨਹੀਂ ਫਿਰ ਉਦੋਂ ਦੁਬਾਰਾ ਫਿਰ ਹੁਣ ਕੁਛ ਮਿੱਲਾਂ ਵਾਲਿਆਂ ਨੇ ਤੰਗ ਕੀਤਾ ਰੇਟ ਪੂਰਾ ਨਹੀਂ ਲਾਉਂਦੇ। ਫਿਰ ਇਸ ਸਾਈਡ ਤੇ ਆ ਗਏ ਆ। ਹੁਣ ਰੋਹ ਤਿਆਰ ਹੋ ਗਈ ਜੀ ਰਸ ਤਿਆਰ ਹੋ ਗਈ ਹੈ। ਵਿੱਚ ਇਹਨਾਂ ਨੇ ਮਾਲਟੇ ਪਾਏ ਨਿੰਬੂ ਪਾਏ ਤੇ ਅਦਰਕ ਚੰਗਾ ਰੱਖ ਕੇ ਪਾਇਆ। ਉਸ ਤੋਂ ਬਾਅਦ ਇਹ ਹੁਣ ਛਾਣ ਕੇ ਇਹਨੂੰ ਪੂਰੀ ਤਰ੍ਹਾਂ ਛਾਨਣੀ ਦੇ ਨਾਲ ਪਾਣੀ ਦੇ ਨਾਲ ਹੁਣ ਰੋਹ ਦੀਆਂ ਘੁੱਟਾਂ ਲਾਣਗੇ ਤੇ ਆਨੰਦ ਮਾਰਨਗੇ। ਲਓ ਜੀ ਰੋਹ ਪਾਉਣ ਹੋ ਰਹੀ ਆ। ਕਿੱਡਾ ਪਿਆਰਾ ਵਧੀਆ ਰੰਗ ਆ ਦੇਖ ਲਓ। ਇਹ ਹੈ ਆਪਣਾ ਨੇਚਰ ਜਿਹਨਾਂ ਲੋਕ ਛੱਡ ਚੁੱਕੇ ਸੀ। ਪਾਣੀ ਨਾਲ ਪੁਣ ਕੇ ਹੁਣ ਘੁੱਟਾਂ ਲਾਣਗੇ ਜੀ। ਰਸ ਪਰਾਉਣ ਵਾਲਿਓ ਹੈ ਲਾਸਟ ਟਾਈਮ ਪ੍ਰਿੰਸ ਜੋਰਜ ਪੀਤੀ ਸੀਗੀ ਤੇ ਵੈਸੇ ਬਹੁਤ ਵਧੀਆ ਸੀਗੀ ਤੇ ਆਹ ਤਾਂ ਫੇ ਕਮਾਲ ਹੀ ਹੈ ਨਾ। ਆਹ ਤਾਂ ਜ਼ਿੰਦਗੀ ਜਿੱਤੇ ਕਰਾਤੀ 50 ਸਾਲ ਪੁਰਾਣੀ। ਅਮੀ ਆ ਲੋ ਜੀ ਰੋਹ ਪੀਓ ਰੋ ਪੀਓ ਜੀ ਰੋਹ ਪੀਓ ਜੀ। ਰੋ ਪੀ ਕੇ ਦੱਸਿਓ ਕਿੱਦਾਂ ਕਿੱਦਾਂ ਲਾਓ ਹਾਂ ਚੁਸਕੀ। ਤੁਸੀਂ ਕੈਮਰਿਆਂ 'ਚ ਰੋ ਬੁਲਾਉਂਗੇ ਹੁਣ। ਕਿੱਦਾਂ ਆਇਆ ਸਵਾਦ ਜੀ? ਵਧੀਆ ਬਹੁਤ ਵਧੀਆ ਨਿੰਬੂ ਦਾ ਅਦਰਕ ਦਾ ਬਿਲਕੁਲ ਵਧੀਆ। ਜ਼ਿਆਦਾ ਹੋ ਗਿਆ ਮੈਨੂੰ ਲੱਗਦਾ ਅਦਰਕ ਹਾਂਜੀ? ਅਦਰਕ ਜ਼ਿਆਦਾ ਤਾਂ ਨਹੀਂ ਬਹੁਤ ਵਧੀਆ ਵੈਰੀ ਨਾਈਸ। ਅੱਛਾ ਦਿਓ ਜੀ ਇੱਧਰ ਇੱਕ ਹੋਰ ਗਲਾਸ ਭਰਾਓ। ਨਹੀਂ ਬਸ ਬਥੇਰਾ। ਮਤਲਬ ਕੈਟਾਗਰੀ ਆਈ ਨਹੀਂ ਨਾ ਵੀ ਦਲੀਆ ਬਣਾਉਣਾ ਆਟਾ ਮੋਟਾ ਬਰੀਕ। ਇਹ ਮੇਰੇ ਹਿਸਾਬ ਨਾਲ ਘੁੰਮਦਾ ਇਹਦਾ ਹੈਗਾ ਆ ਥੱਲੇ ਵਾਲਾ ਘੁੰਮਦਾ ਹੋਊਗਾ ਕੁਤਲਾ ਘੁੰਮ ਉੱਪਰਲਾ ਹਨਾ। ਇਹ ਕਾਫੀ ਟਫ ਜਾਬ ਹੁੰਦੀ ਜੀ। ਉਹ ਫਿਰ ਅੱਜ ਤਾਂ ਆ ਰਹਾ ਹੁਣ ਬਾਹਰ ਲੱਕੜ ਵਾਲਾ ਆਪਾਂ ਵੇਖਿਆ ਇਹਨਾਂ ਨੂੰ ਬੰਟਰ ਲਾਣੀ ਤੇ ਤੁਸੀਂ ਵੀ ਉਹ ਮੇਰਾ ਕਹਿੰਦਾ ਸਿੱਧੀ ਝਰੀ ਪਾਉਂਦੇ ਹੋਣੇ ਇਹਨੂੰ ਜਿਹੜੇ ਪੁੜੇ ਆ 6 ਝਰੀਆਂ ਹੋਣੀਆਂ ਨੇ। ਪਰ ਮਤਲਬ ਉਹ
ਮਤਲਬ ਜਦੋਂ ਪਾਉਨੇ ਆ ਕੋਈ ਤਾਂ ਝਰੀ ਆ ਜਦਾਂ ਝੜੀ ਆ ਹਾਂ ਮਤਲਬ ਤੁਸੀਂ ਕਰਨਾ ਫੇ ਸ਼ੈਣੀ ਨਾਲ ਲਾਉਣੇ ਆ ਜਾਂ ਆ ਜਾਓ ਬਾਹਰ ਉਹ ਇੰਜਣ ਜਿਹਾ ਵੀ ਦਿਖਾਈਏ ਤੁਹਾਨੂੰ ਜਿਹੜਾ ਪਿੱਛੇ ਲੱਗਾ ਕਿੱਥੇ ਅੱਛਾ ਇੱਧਰ ਆ ਇੱਧਰ ਲੱਗਣਾ ਮੇਰੇ ਕੋਲ ਜਿਹੜੀ ਆ 24 ਇੰਚ ਆ ਕੱਟੀ ਇਹ 3 ਫੁੱਟ ਆ ਇਹ 36 ਇੰਚ ਚਲ ਆਓ ਜੀ ਅੱਗੇ ਤੁਹਾਨੂੰ ਇੰਜਣ ਵੀ ਦਿਖਾਈਏ ਧਿਆਨ ਨਾਲ ਧਿਆਨ ਨਾਲ ਆ ਵੀ ਰੱਖਿਆ ਕਿਹੜਾ ਹੋਮ ਲਾਈਟ ਹੈ ਕਿਹੜਾ ਹੈ ਕਪੂਲਨ ਇਹ ਕਿਹੜੇ ਲਾਇਆ ਕਦੀ ਇਹ ਇਹਨਾਂ ਲੱਖੀ ਵੱਡੀ ਕਦੀ ਇਹ ਕਰਦਾ ਟੁੱਕ 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 ਹਾਂ ਉਹ ਅਸੀਂ ਜਦੋਂ ਆਪਣੇ ਨਾਨਕਿਆਂ ਦੇ ਜਾਈਦਾ ਸੀ ਨਾ ਉਧਰ ਇਹ ਲੱਗੇ ਹੁੰਦੇ ਸੀ ਤੇ ਸਾਨੂੰ ਜੋ ਦੂਰੋਂ ਹੀ ਇਹ ਆਵਾਜ਼ ਆਣੀ ਤਾਂ ਕਿੰਨੇ ਪਤਾ ਲੱਗ ਜਾਣਾ ਵੀ horsepower ਇਲਾਕਾ ਆ ਗਿਆ 22 ਹਾਰਸ ਪਾਵਰ ਬਾਈ ਹਾਰਸ ਪਾਵਰ ਕਾਲਾ ਇਹ ਬਾਈ ਹੋਰ ਤੇ ਸਿੰਗਲ ਸਟ੍ਰੋਕ ਹੀ ਆਏ ਹਾਂਜੀ ਹਾਂ ਇਹ ਤੋਂ ਕਰਨਾ ਤੇ ਇਹ ਪਰ ਇਹ ਆਲਮੋਸਟ ਸਟੀਪ ਤੇ ਵੀ ਚੱਲ ਪੈਣਾ ਆ ਤੇ ਉਧਰ ਡੀਜ਼ਲ ਤੇ ਨਾ ਹਾਂਜੀ ਹਾਂ ਭਾਪ ਤੇ ਚੱਲ ਜਾਊਗਾ ਅੱਛਾ ਇਹ ਆ ਉਹ ਜਿਹੜਾ ਕਰਦਾ ਕੁੱਕ ਕਰਦੇ ਹੁੰਦੇ ਸੀ ਕੂਕਾਂ ਮਾਰਦੇ ਉਹੀ ਆ ਵਾਹ ਜੀ ਵਾਹ ਬਚਪਨ ਯਾਦ ਆ ਜਾਂਦਾ ਦੀ ਆਵਾਜ਼ ਸੁਣ ਕੇ ਹਾਂ ਬਚਪਨ ਯਾਦ ਆ ਜਾਂਦਾ ਸੀ ਇਹਦੀ ਆ ਕੈਮ ਸ਼ੈਫਟ ਆ ਅਸੀਂ ਲਾਹੌਰੋਂ ਚੱਲਦੇ ਹੁੰਦੇ ਸੀ ਨਾ ਆ ਕੈਮ ਸ਼ੈਫਟ ਆ ਜਿਹੜਾ ਪਿੰਡ ਇੰਜੈਕਟਰ ਮੋਟਰ ਕੋਲ ਆ ਅਸਰ ਦੇ ਆ ਟਾਈਮ ਜਿਹੜਾ ਆ ਉਹ ਫਿਰ ਸਭ ਤੋਂ ਬਾਅਦ- ਕੰਨ ਜਦੋਂ ਕੂਕ ਜਾਣੀ ਨਾ ਹਾਂ, ਉਦੋਂ ਉਹਨੇ ਕਹਿਣਾ ਪਤਾ ਇਲਾਕਾ ਆ ਗਿਆ ਪਿੰਡ ਆ ਗਿਆ ਆਪਣਾ ਪਿੰਡ ਆ ਗਿਆ ਨਾਨਕਿਆਂ ਦਾ ਉਦੋਂ ਪਿੰਡ ਜਿਹੜਾ ਨਾ ਪਿੰਡ ਆ ਗਿਆ ਜੀ ਪਹਿਲੇ ਤਾਂ ਆਮ ਸੀ ਹੁਣ ਤਾਂ ਬਹੁਤ ਘੱਟ ਲੱਗੇ ਓਏ ਹੁਣ ਤਾਂ ਭਾਈ ਤੁਸੀਂ ਰੱਖਿਆ ਮਕਾਤ ਤੇ ਲੋਕਾਂ ਨੇ ਜਿੰਨੀ ਜਗ੍ਹਾ ਇਹਨਾਂ ਨੇ ਘੇਰੀ ਆ ਆ ਫੇ ਤੁਸੀਂ ਆ ਕੰਪਰੈਸ਼ਰ ਚੱਕੀ ਇੱਕ ਮਰਲੇ 'ਚ ਲੱਗ ਜਾਂਦੀ ਬਿਹਤਰੀਨ ਜਗ੍ਹਾ 'ਚ ਦੱਬ ਲੈਣਾ ਉਹ ਜਿਹੜਾ ਨਹੀਂ ਉਹ ਉਤਲਾ ਲੀਵਰ ਉਹ ਤੇਲ ਵਾਲੀ ਟੈਗੀ ਆ ਲੀਵਰ ਉੱਪਰ ਲੱਗਾ ਹੋਇਆ ਆ ਹੈ ਮਤਲਬ ਇਹਦਾ ਕੰਪਰੈਸ਼ਨ ਨਹੀਂ ਹੋਣਾ ਆ ਜਦੋਂ ਆਦੇ ਕੈਮ ਸ਼ੈਡ ਨਾ ਫੇ ਉਹ ਮਤਲਬ ਘੁੰਮ ਕੇ ਤੇ ਫੇਰ ਉਹ ਛੱਡਣਾ ਫੇਰ ਇਹਨੂੰ ਤੇ ਸਟਾਰਟ ਹੋ ਜਾਣਾ ਜਦੋਂ ਤੇਲ ਤੇ ਲੈ ਆਉਣਾ ਫੇਰ ਛੱਡਣਾ ਇਹ ਉਦਾਂ ਯਾਰ ਮਿਲ ਹੀ ਜਾਂਦੇ ਹਲੇ ਇੱਥੇ ਬੜੇ ਬੜੇ ਹੈ ਬਹੁਤ ਨਵੇਂ ਵੀ ਬਣਦੇ ਆ ਪੁਰਾਣੇ ਵੀ ਬਹੁਤ ਮਿਲ ਜਾਂਦੇ ਇਹ ਬਣਿਆ ਫੇ ਕਿੱਥੇ ਦਾ ਆ ਇੱਥੇ ਡਸਕੇ ਦਾ ਡਸਕਾ ਜੀ ਸਿਆਲਕੋਟ ਦੇ ਕੋਲ ਇੱਥੇ ਦਾ ਹੀ ਬਣਿਆ ਹੈ ਡਸਕੇ ਦੀਆਂ ਬੜੀਆਂ ਚੀਜ਼ਾਂ ਜਿਹੜੀਆਂ ਮਸ਼ਹੂਰ ਆ ਇਹ ਕਿੰਨੇ ਕਦਾ ਮਿਲ ਜਾਂਦਾ ਆ ਹੁਣ ਹਾਂ ਹੁਣ ਤਾਂ ਬਹੁਤ ਮਹਿੰਗੀ ਆ ਜੀ ਉਦੋਂ ਕੋਈ ਨਹੀਂ ਪੁੱਛਦਾ ਹੁੰਦਾ ਪਿੱਛੇ ਜੇ ਹੁਣ ਘੱਟੋ ਘੱਟ ਕਿੰਨੇ ਦਾ ਹੋਏਗਾ ਹੁਣ ਆ ਜਿਹੜਾ ਇਸ ਟਾਈਮ 4.5 ਲੱਖ ਦਾ 4.5 ਲੱਖ ਹੂੰ। ਉੱਪਰ ਹੀ ਲੱਭਣਾ ਨਵਾਂ ਲੈਣ ਜਾਈਏ ਕਿਧਰ ਆ ਜਾਓ 6.5 ਪੌਣੇ 7 ਲੱਖ ਦਾ ਅੱਛਾ ਭਾਈ ਲੋਹਾ ਹੀ ਆ ਨਾ ਦੇਖੋ ਕਿੰਨਾ ਲੱਗਾ ਚੱਕਰ ਦੇਖੋ ਤਾਂ ਕਿੰਨਾ ਵਜ਼ਨੀ ਹੈ ਯਾਰ ਇੱਕ ਵਾਰੀ ਇਹਨੂੰ ਫਿਰ ਘੁਮਾਉਣਾ ਹੀ ਔਖਾ ਜਦੋਂ ਘੁੰਮ ਗਿਆ ਉਸ ਤੋਂ ਬਾਅਦ ਇਹਨੂੰ ਉਹਨੇ ਚੱਕਰ ਘੁਮਾਉਣਾ ਕੋਈ ਨਹੀਂ ਔਖਾ ਤੇ ਤੁਸੀਂ ਫੇ ਜਦੋਂ ਸਟਾਰਟ ਕਰਦੇ ਹੋ ਚੱਕਰ ਤੋਂ ਹੀ ਘੁਮਾਉਂਦੇ ਆ ਅਸੀਂ ਖਾਲੀ ਇਹਨੂੰ ਮਾੜੇ ਇੱਕ ਵਾਰੀ ਵੀਲ ਨੂੰ ਹਿਲਾ ਦਿੱਤਾ ਨਾ ਜਦੋਂ ਇਹਨੇ ਫਿਰ ਆਪੇ ਆਪਣਾ ਚੱਕਰ ਬਣਾਉਂਦਾ ਰਹਿੰਦਾ ਇਧਰੋਂ ਵੀਲਦੇ ਰਹੀ ਉਹ ਪਟਾ ਲੱਗਦਾ ਨਾਲ ਪਟੇ ਨਾਲ ਘੁੰਮਦੀਆਂ ਹਾਥੀ ਇੱਕ 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 ਵਾਰੀ ਚਲਾ ਕੇ ਤੇ ਕਿਹੜੀ ਕਿਹੜੀ ਸ਼ਾ ਚਲਾ ਲੈਂਦੇ ਆ ਇਹਦੇ ਤਿਆਰੀ ਵੀ ਚਲਾਈ ਦੀ ਚੱਕੀ ਵੀ ਚਲਾਈ ਦੀ ਇੱਕੋ ਟਾਈਮ 'ਚ ਲੋਡ ਚੱਕ ਜਾਂਦਾ ਦੋ ਤਿੰਨ ਮਸ਼ੀਨਾਂ ਚੁੱਕ ਜਾਂਦਾ ਤੇ ਕਿੰਨਾ ਇਹਦੀ ਐਵਰੇਜ ਕੀ ਤੇਲ ਦੀ ਆਵਰੇ ਕਦੀ ਕੱਢੀ ਨਹੀਂ ਆਵਰੇ ਬਸ ਇਹ ਸਾਨੂੰ ਪਤਾ ਪਰ ਕਾਫੀ ਅੱਛੀ ਹੋਣੀ ਆ ਵੀ ਇੱਕ ਲੀਟਰ ਨਾਲ ਅਸੀਂ ਮਾਨਕ ਦਾਣੇ ਕੱਢ ਲਈਦੇ 1 ਲੀਟਰ ਨਾਲ ਮੰਨ ਦਾਣੇ ਡੀਜ਼ਲ ਪਾਣੇ ਆ ਡੀਜ਼ਲ ਕਾਲਾ ਤੇਲ ਨਹੀਂ ਕਾਲੇ ਤੇ ਕਾਲਾ ਤੇਲ ਮਿਕਸ ਹੀ ਕਰੀਦਾ ਨਾ ਸਾਫ ਡੀਜ਼ਲ ਹੈ ਨਾ ਆ ਡੀਜ਼ਲ ਲਾਈਟ ਡੀਜ਼ਲ ਹਾਂ ਇਹ ਜ਼ਿਆਦਾ ਪੀਂਦੇ ਆ ਇਹ ਜ਼ਿਆਦਾ ਪੀਂਦੇ ਆ ਠੀਕ ਆ। ਕਾਲਾ ਤੇ ਡੀਜ਼ਲ ਆ ਆਪਣੇ ਹੈਗਾ ਆ ਚੱਕਰ ਇਹ ਲੋਹੇ ਦਾ ਆ ਜਾਂ ਮਤਲਬ ਲੱਕੜੀ ਉੱਤੇ ਲਾਈ ਹੋ ਨਹੀਂ ਇੱਥੇ ਆਹ ਜਿਹੜਾ ਵੀਲ ਹੈ ਜਿਹੜਾ ਲੋਹੇ ਦਾ ਇਹ ਦੂਆ ਲੋਹਾ ਹੁੰਦਾ ਜਿਹੜਾ ਜਿੱਦਾਂ ਦੇਗੀ ਹਾਂ ਦੇਗੀ ਲੋਹਾ ਹੁੰਦਾ ਇਹਨੂੰ ਬੈਲਟ ਨਹੀਂ ਹੁੰਦਾ ਟੁੱਟ ਜਵੇ ਬੈਲਟ ਨਹੀਂ ਹੁੰਦਾ ਹਾਂਜੀ ਹੋ ਜਾਂਦਾ ਆ ਪਰ ਰਹਿੰਦਾ ਨਹੀਂ ਨਹੀਂ ਰਹਿ ਜਾਂਦਾ ਜੇ ਸਹੀ ਕਰੋ ਅੱਛਾ ਸਹੀ ਕਰੋ ਫਿਰ ਰਹਿੰਦਾ ਸਹੀ ਇਦਾਂ ਹੈ ਉਹਨੂੰ ਸੁੱਕਣ ਨੂੰ ਉਹਨੂੰ ਤੁਹਾਨੂੰ ਰੇਤਾ ਤੱਤਾ ਕਰਕੇ ਨਾ ਹਾਂ 22 25 ਘੰਟੇ ਲੱਗਣੇ ਠੰਡੇ ਕਰਨ ਨੂੰ ਬੱਲੇ 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 ਦੈਨ ਇਟ ਵਿਲ ਬੀ ਫਾਈਨ ਕੋਈ ਹਿਸਾਬ ਨੂੰ ਕਰ ਲਾਂਗੇ ਇਹ ਚੱਕੀ ਆ ਜੀ ਪਹਿਲੇ ਵਕਤਾਂ ਦੀ ਜਿਹੜੀ ਫੁੱਕ ਕਰਕੇ ਨਹੀਂ ਚੱਲਦੀ ਹੁੰਦੀ ਸ਼ਾਮ ਨੂੰ ਇਹ ਮੇਰਾ ਖਿਆਲ ਕਿੰਨਾ ਕਾਟਾ ਦਾਣੇ ਕੱਢ ਦਿੰਦੀ ਘੰਟੇ ਦੇ ਮੇਰੇ ਦੇ ਹਿਸਾਬ ਨਾਲ ਇਹ ਕੁਇੰਟਲ ਕੱਢ ਦਿੰਦੀ ਹੋਣੀ ਆ 4.5 ਮਣ 40 ਕਿਲੋ ਦਾ ਹਨਾ ਹਾਂਜੀ 40 ਕਿਲੋ 40 80 1 ਕੁਇੰਟਲ 60 ਕਿਲੋ ਇਹ ਹਾਂ ਬਿਲਕੁਲ 1.5 ਕੁਇੰਟਲ ਹੋ ਗਿਆ ਕੱਢ ਦਿੱਤੀ ਹੈ ਜੀ ਤਕਰੀਬਨ ਹਾਂ ਇਹ ਪੁੜਾਂ ਵਾਲੀਆਂ ਚੱਕੀਆਂ ਹੁਣ ਪਿੰਡਾਂ 'ਚ ਕਿੱਥੇ ਲੱਭਦੀਆਂ ਜੀ ਹੁਣ ਤਾਂ ਐਡਵਾਂਸ ਹੋ ਗਿਆ ਕੰਮ ਆਪਣਾ ਉਹ ਕਟਰ ਜੇ ਲੱਗੇ ਆ ਬਾਕੀ ਤਾਕਿਆ ਹਾਂ ਉਦਾਂ ਇਹਨੂੰ ਕਹਿੰਦੇ ਬੀਮ ਸਕੇਲ ਹਾਂ ਕੰਡਾ ਮੇਰੇ ਕੋਲ ਤਾਂ 5-6 ਹੈਗੀਆਂ ਹਾਂ ਹਾਂ ਯੂ نو ਸਾਡੇ ਉਧਰ ਜਿਆਦੀਆਂ ਯੂਜ਼ ਕੀਤੀਆਂ ਇਹ ਇਹ ਬਿਲਕੁਲ ਪੁਰਾਣਾ ਕਲਚਰ ਜਿੱਦਾਂ ਨਵਾਂ ਨਵਾਂ ਨਾ ਉਦੋਂ ਪਹਿਲੇ ਆਏ ਸੀਗੇ ਪਹਿਲੇ ਖਰਾਸ ਹੁੰਦੇ ਸੀ ਚੱਕੀਆਂ ਹੱਥਾਂ ਵਾਲੀਆਂ ਫਿਰ ਖਰਾਸ ਫਿਰ ਇਹ ਆਪਣਾ ਚੱਕੀਆਂ ਨੂੰ ਇਹ ਆ ਗਏ ਸੀ ਬਾਅਦ ਘੱਟ ਐਡਵਾਂਸ ਟੈਕਨੋਲੋਜੀ ਆ ਗਈ ਪਰ ਇਹਦਾ ਇੱਕ ਹੁੰਦਾ ਇਹ ਫਿਰ ਜਿਹੜੇ ਆ ਕੋੜ ਆ ਨਾ ਇਹਨਾਂ ਨੂੰ ਫਿਰ ਇਸ ਤਰ੍ਹਾਂ ਟੱਕ ਜੇ ਵੀ ਲਾਉਂਦੇ ਹੁੰਦੇ ਆ ਪਰ ਆ ਜਿਹੜੇ ਪੋੜਿਆ ਤਾਂ ਇੱਟਾਂ ਖੜੀਆਂ ਕੀਤੀਆਂ ਆ ਵਿੱਚ
ਹਾਂਜੀ ਇੱਟਾਂ ਖੜੀਆਂ ਕੀਤੀਆਂ ਪੱਟੀਆਂ ਲੱਕੜ ਦੀਆਂ ਪੱਟੀਆਂ ਵਿੱਚ ਥੋੜੇ ਵਿੱਚ ਆਉਂਦੇ ਹਾਂ ਇੱਟਾਂ ਕਿੱਥੇ ਚਾਲ ਚੱਲਦੀਆਂ ਉਹ ਮੈਂ ਕਿਹਾ ਲੱਗਦੀਆਂ ਇੱਟਾਂ ਜਿੱਦਾਂ ਪਰ ਨਹੀਂ ਵੀ ਉਹ ਲੱਕੜੀ ਹੈ ਤੇ ਆਹ ਬਲ ਆ ਰਹਾ ਉਹਨੇ ਫੜੀਆਂ ਹੈ ਪਿੱਲੀ ਜਿਹੜੀਆਂ ਪਕੜ ਕੀਤੀ ਚਲੋ ਲੋ ਜੀ ਠੀਕ ਆ ਬਾਕੀ ਉੱਥੇ ਪਾ ਦੇ ਠੀਕ ਕਬੂਤਰ ਆਪਾਂ ਕਿਹੜਾ ਰੱਖੇ ਆ ਬੇਲੀ ਹੈ ਹੈ ਹਾਂ ਹਵੇਲੀ ਹੈਗੇ ਹੈ ਇਹ ਨਾ ਥੋੜੀ ਕਿੰਨੇ ਦਿਨਾਂ ਦੇ ਆ ਇਹ ਹੁਣ 15 ਦਿਨਾਂ ਦੇ ਅੱਛਾ ਤੇ ਮਤਲਬ ਇਹਨਾਂ ਨੂੰ ਕਦੋਂ ਕੁ ਲੱਗ ਜਾਣੀਆਂ ਆ ਮਤਲਬ ਖੰਮ ਕਿੰਨੇ ਚਿਰ ਲੱਗੂ ਆ ਦੇ ਹੈ ਬੜੀ ਕਮਾਲ पहले ਹੈ हजम करके ना फिर जिदा पाउडर ਇਹ ਦੋਨੇ ਕਬੂਤਰ ਹੈ ਜਾਂ ਕਬੂਤਰੀਆਂ ਆ ਜਿਹੜੇ एक कबूतरी ਇਹਦੀ ਪੂਛ ਵੱਡੀ ਉੱਤੇ ਨੂੰ ਹਾਂ ਤੇ ਉਹ ਪਰਲਾ ਜਿਹੜੀ ਨਹੀਂ ਚਿੱਟਾ ਕਬੂਤਰ ਆ ਹਾਂ ਚਿੱਟਾ ਕਬੂਤਰ ਅੱਛਾ ਹਾਂ ਕੀ ਕਹਿਣਾ ਨੂੰ ਹੋ ਬੋਲ ਕੰਨ ਚ ਦੱਸ ਇਹ ਡਰਦੀ ਵਿਚਾਰੀ ਆ ਤਾਂ ਕੁਝ ਨਹੀਂ ਕਹਿੰਦੇ ਤੂੰ ਕੁਝ ਨਹੀਂ ਕਹਿੰਦੇ ਫੜਿਓ ਸਹੀ ਨਹੀਂ ਨਾ ਇਦਾਂ ਇਹਨੇ ਫੜ ਦੇ ਕੀ ਹਾਲ ਚਾਲ ਬਾਬੇ ਦੀ ਕਿਰਪਾ ਨਾਨਕੀ ਹੈ ਜੀ ਠੰਡਾ ਹੋ ਗਿਆ ਉਹਦਾ ਆਹ ਮੀਂਹ ਪੈ ਗਿਆ ਪਰਸੋਂ ਉਹਦੇ ਨਾਲ ਕਾਫੀ ਫਰਕ ਪੈ ਗਿਆ ਆਇਓ ਤੁਹਾਡੀ ਕੋਈ ਸੇਵਾ ਜਿਹੜਾ ਹੈਗਾ ਆ ਆਪਣੇ ਆਮ ਜਿਹੜਾ ਆ ਕੀ ਹਾਲ ਚਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਕਰੋ ਬੰਦ ਤੇ ਆਪੇ ਲੋਗੇ ਚਲੋ ਬਸ ਨਹੀਂ ਬਸ ਭਰਨਾ ਨਹੀਂ ਮੈਂ ਨੋ ਤੁਸੀਂ ਕਿਹੜਾ ਪੀਣ ਕਦੋਂ ਨਹੀਂ ਉਹ ਨਹੀਂ ਗੱਲ ਉਹ ਨਹੀਂ ਗੱਲ ਆ ਤੁਸੀਂ ਨਾ ਤਕੜੇ ਹੋਇਓ ਤੁਸੀਂ ਨਾ ਪੀਓ ਤੁਸੀਂ ਨਾ ਪੀਓ ਕਾਹਤੇ ਨਹੀਂ ਪੀਣਾ ਤੁਸੀਂ ਚੀਨੀ ਪਾ ਲਈ ਕਿੰਨਾ ਸਵਾਦ ਦੁੱਧ ਹੈ ਤੁਸੀਂ ਨਹੀਂ ਜੀ ਤੁਸੀਂ ਨਹੀਂ ਪੀਣਾ ਤੁਸੀਂ ਨਾ ਪੀਓ ਭੱਟੀਆਂ ਜੋ ਆਏ ਆ ਆਪਾਂ ਤਾਲੀਬਾਨ ਅਸੀਂ ਵੀ ਤਾਲੀਬਾਨ ਵੱਡਾ ਅੱਜ ਹੁਣ ਕੀ ਤਰੀਕੇ ਪਾ ਰਹੀ ਹੈ ਉਹ ਕਹਿੰਦਾ ਤੁਹਾਡੀ ਮਿਹਰਬਾਨੀ ਚੀਜ਼ਾਂ ਗਲੇ 'ਚ ਪਾਈਆਂ ਹੁੰਦੀਆਂ ਜਿੱਦਾਂ ਤੁਹਾਡਾ ਸਟਾਈਲ ਹੈ ਇਸ ਤਰ੍ਹਾਂ ਮਤਲਬ ਪੱਗ ਬੰਨੀ ਹੁੰਦੀ ਹੈ ਉਹ ਠੀਕ ਹੈ ਜੀ ਬੜਾ ਮਜ਼ਾ ਆਉਂਦਾ ਬਹੁਤ